ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 20 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬਯਾਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟੈਕਸਸ ਦੇ ਜਿਹੜੇ ਆਪਾਂ ਜਿਹੜੀ SB 509 ਬਿੱਲ ਆ ਉਹਦੇ ਉੱਤੇ ਗੱਲ ਕਰ ਰਹੀ ਹੈ, ਕਿਉਂਕਿ ਅੱਜ ਸਵੇਰੇ ਤੁਸੀਂ ਉੱਥੇ ਪਹੁੰਚੇ ਹੋਏ ਸੀ ਤੇ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਭੈਣ ਭਰਾ ਪਹੁੰਚੇ ਹੋਏ ਸੀ। ਉਹਦੇ ਬਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਥੋੜਾ ਡਿਟੇਲ 'ਚ ਦੱਸ ਦਿਓ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ SB 509 ਦੀ ਜਿਹੜੀ ਹੀਅਰਿੰਗ ਸੀਗੀ, ਕਾਈਂਡ ਆਫ ਜਿਹੜੀ ਸਸਪੈਂਸ ਫਾਈਲ ਦੇ ਵਿੱਚ ਆ, ਤੇ ਉਸ ਦੇ ਉੱਤੇ ਪਬਲਿਕ ਕਮੈਂਟ ਲਏ ਜਾਣੇ ਸੀਗੇ। ਕੱਲਾ SB 509 ਨਹੀਂ ਸੀ, ਇਸ ਤੋਂ ਇਲਾਵਾ ਵੀ ਹੋਰ ਕਈ ਜਿਹੜੇ ਉੱਥੇ ਬਿੱਲ ਕੁਛ ਨਵੇਂ ਪੇਸ਼ ਹੋ ਰਹੇ ਸੀਗੇ। ਕੋਈ ਰੀਡਿਸਟ੍ਰਿਕਟਿੰਗ ਵਾਲਾ ਜਿਹੜਾ ਰੌਲਾ ਪਿਆ ਆ ਉਹ ਚੱਲ ਰਹੇ ਸੀਗੇ, ਤੇ ਉਸ ਤੋਂ ਇਲਾਵਾ ਜਿਹੜਾ ਆਪਣੇ ਲਈ ਕਹਿ ਸਕਦੇ ਹਾਂ ਅਮਰੀਕਨਸ ਦੀ ਸੇਫਟੀ ਦੇ ਲਈ SB 509 ਆ, ਉਸ ਦੀ ਵੀ ਪਬਲਿਕ ਕਮੈਂਟ ਜਿਹੜੇ ਉਹ ਲਏ ਜਾਣੇ ਸੀ। ਉੱਦਾਂ ਅਮੂਮਨ ਅਜਿਹੀਆਂ ਹੀਅਰਿੰਗਸ ਦੇ ਉੱਤੇ ਬਹੁਤ ਘੱਟ ਲੋਕ ਜਿਹੜੇ ਪਹੁੰਚਦੇ ਆ, ਪਰ ਕਿਉਂਕਿ ਆਪਾਂ ਲਾਸਟ ਟਾਈਮ ਦੇਖਿਆ ਵੀ SB 509 ਬਿੱਲ ਦੀ ਵਿਰੋਧਤਾ ਕਰਨ ਦੇ ਲਈ ਕਾਫੀ ਜਿਹੜੇ ਲੋਕ HAF ਕੋਨਾ ਵਾਲੇ ਜਿਹੜੇ ਉਹ ਪਹੁੰਚੇ, ਉਹਨਾਂ ਨੇ ਆਪਣੀ ਟੈਸਟੀਮੋਨੀਜ਼ ਵੀ ਦਿੱਤੀਆਂ, ਉਲਟ ਵੀ ਜਿਹੜਾ ਉਹ ਕੀਤਾ, ਕੁਛ ਅਮੈਂਡਮੈਂਟਸ ਵੀ ਜਿਹੜੀਆਂ ਉਹ ਕਰਾ ਗਏ। ਪਰ ਉਸ ਦੇ ਬਾਵਜੂਦ ਅੱਜ ਜਿਹੜਾ ਆਪਾਂ ਦੇਖ ਰਹੇ ਸੀਗੇ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਜਿਹੜੀ ਆ ਉਹ ਦੂਰੋਂ ਨੇੜਿਓਂ ਉੱਥੇ ਪਹੁੰਚੀ ਹੋਈ ਸੀ। ਸਮੂਹ ਗੁਰੂ ਘਰਾਂ ਦਾ ਜਿਹੜੇ ਇਸ ਮੁਹਿੰਮ ਦੇ ਵਿੱਚ ਹੁਣ ਨਾਲ ਜੁੜ ਕੇ ਅੱਗੇ ਮੋਹਰੇ ਜਿਹੜੇ ਉਹ ਆਏ ਆ, ਉਸ ਦੇ ਨਾਲ ਨਾਲ ਜਿੰਨੀਆਂ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਜਿਹੜੇ ਨੁਮਾਇੰਦੇ ਪਹੁੰਚੇ ਸੀਗੇ, ਉਹ ਉੱਥੇ ਜਿਹੜੇ ਪਹੁੰਚੇ ਆ, ਆਮ ਸੰਗਤ ਦੇ ਜਿਹੜੇ ਲੋਕ ਆ ਉਹ ਪਹੁੰਚੇ ਆ। ਸੋ ਉਹਨਾਂ ਦਾ ਧੰਨਵਾਦ। ਪੰਜਾਬੀ ਰੇਡੀਓ USA ਨੇ ਆਪਣਾ ਫਰਜ਼ ਜਿਹੜਾ ਉਹ ਉਸ ਦੇ ਵਿੱਚ ਨਿਭਾਉਂਦੇ ਹੋਏ, ਆਪਾਂ ਪਿਛਲੇ ਕਈ ਵੀਕਸ ਤੋਂ ਲਗਾਤਾਰ ਇਸ ਦੇ ਬਾਰੇ ਗੱਲਬਾਤ ਕਰ ਰਹੇ ਸੀ, ਦੱਸ ਰਹੇ ਸੀਗੇ ਵੀ ਇਹ ਜਿਹੜੀ ਬਿੱਲ ਦੀ ਹੀਅਰਿੰਗ ਆ, ਪਬਲਿਕ ਕਮੈਂਟ ਹੋਣੇ ਆ। ਸੋ ਸਾਰੀ ਜਿਹੜੀ ਸੰਗਤ ਆ ਉੱਥੇ ਪਹੁੰਚੀ। ਸੋ ਤਕਰੀਬਨ 150 ਦੇ ਤਕਰੀਬਨ ਜਿਹੜੇ ਲੋਕ ਆ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ SB 509 ਬਿੱਲ ਦੀ ਹਮਾਇਤ ਕਰਨ ਦੇ ਲਈ ਜਿਹੜਾ ਉਹ ਪਹੁੰਚੇ। ਸੋ ਇੱਕ ਵਧੀਆ ਕਹਿ ਸਕਦੇ ਹਾਂ ਵੀ ਸੰਦੇਸ਼ ਜਿਹੜੀ ਅਪਰੋਪਰੀਏਸ਼ਨ ਕਮੇਟੀ ਆ ਅਸੈਂਬਲੀ ਦੀ, ਉਸ ਨੂੰ ਜਿਹੜਾ ਉਹ ਮਿਲਿਆ। ਹੁਣ ਆਉਂਦੀ 29 ਤਰੀਕ ਨੂੰ ਹਰਜੋਤ ਸਿੰਘ ਜੀ ਅਪਡੇਟ ਇਹ ਆ ਵੀ 29 ਅਗਸਤ ਨੂੰ ਇਸ ਬਿੱਲ ਦੇ ਉੱਤੇ ਇਸ ਕਮੇਟੀ ਨੇ ਜਿਹੜੀ ਉਹ ਆਪਣੇ ਵੱਲੋਂ ਇੰਟਰਨਲ ਜਿਹੜੀ ਉਹ ਵੋਟ ਪਾਉਣੀ ਆ। ਉਸ ਦਿਨ ਪਬਲਿਕ ਪਹੁੰਚਣਾ ਚਾਹੁੰਦੀ ਆ, ਪਹੁੰਚ ਸਕਦੀ ਆ, ਪਰ ਉਸ ਦਿਨ ਕੋਈ ਕਮੈਂਟ ਕਰਨ ਦੇ ਲਈ ਜਾਂ ਉਹ ਚੀਜ਼ ਗੱਲ ਕਰਨ ਦੇ ਲਈ ਨਹੀਂ ਹੋਊਗੀ। ਹਾਂ, ਪਰ ਜੇ ਤੁਸੀਂ ਪਹੁੰਚਦੇ ਵੀ ਆ ਤਾਂ ਵੀ ਉਹਨਾਂ ਦੇ ਉੱਤੇ ਇੱਕ ਦਬਾਅ ਜਿਹੜਾ ਉਹ ਜ਼ਰੂਰ ਰਹਿੰਦਾ ਆ। ਸੋ ਉਸ ਦਿਨ ਆਪਾਂ ਨੂੰ ਉਮੀਦ ਆ ਅੱਜ ਦੀ ਜਿਹੜੀ ਪਬਲਿਕ ਕਮੈਂਟ ਤੋਂ ਬਾਅਦ ਦੇ ਵਿੱਚ ਸਪੋਰਟ ਦੇ ਵਿੱਚ ਇੰਨੇ ਲੋਕਾਂ ਦੇ ਆਉਣ ਤੋਂ ਬਾਅਦ 'ਚ ਜਿਹੜੀ ਕਮੇਟੀ ਆ ਉਹ ਇਸ ਨੂੰ ਇਸ ਦੇ ਵਿੱਚ ਸਰਬਸੰਮਤੀ ਦੇ ਨਾਲ ਜਾਂ ਕਹਿ ਲਓ ਵੀ ਮੈਜੋਰਟੀ ਦੇ ਨਾਲ ਇਸ ਨੂੰ ਜਿਹੜਾ ਉਹ ਪਾਸ ਕਰੇ, ਤੇ ਫਿਰ ਇਹਨੇ ਅਸੈਂਬਲੀ ਫਲੋਰ ਤੇ ਜਾਣਾ। ਫਿਰ ਉਸ ਤੋਂ ਬਾਅਦ 'ਚ ਕਿਉਂਕਿ ਅਮੈਂਡਮੈਂਟ ਹੋਈਆਂ ਆ ਉਹ ਸੈਨੇਟ ਫਲੋਰ ਦੇ ਉੱਤੇ ਦੁਬਾਰਾ ਜਾਊਗਾ। ਸੋ 3 ਪੌੜੀਆਂ ਕਹਿ ਸਕਦੇ ਹਾਂ ਵੀ ਓਵਰਆਲ ਆਪਣੇ ਕੋਲ ਜਿਹੜੀਆਂ ਬਚੀਆਂ, ਕਮੇਟੀ ਦੀ ਵੋਟ, ਅਸੈਂਬਲੀ ਦੀ ਵੋਟ, ਸੈਨੇਟ ਦੀ ਵੋਟ, ਤੇ ਫਿਰ ਉਸ ਤੋਂ ਬਾਅਦ 'ਚ ਇਵੈਂਚੁਅਲੀ ਜਿਹੜੇ ਫਾਈਨਲ ਡੈਸਟੀਨੇਸ਼ਨ ਜਿਹੜੀ ਕਹਿ ਸਕਦੇ ਵੀ ਇਹਦੀ ਉਹ ਰਹੇਗਾ ਡੈਸਕ ਗਵਰਨਰ ਗੈਵਿਨ ਨਿਊਸਮ ਦਾ। ਸੋ ਅਜੇ ਮਿਹਨਤ ਕਰਨੀ ਹੋਰ ਬਾਕੀ ਆ। ਸੋ ਇਹ ਜਿਹੜਾ ਜ਼ਰੂਰ ਸੰਦੇਸ਼ ਆਪਾਂ ਉੱਥੋਂ ਲੈ ਕੇ ਆਏ ਹਾਂ ਸੈਕਰਾਮੈਂਟੋ ਦੀ ਧਰਤੀ ਤੋਂ ਤੁਹਾਡੇ ਲਈ, ਜਿੱਥੇ ਇਹ ਅੱਜ ਪਬਲਿਕ ਕਮੈਂਟਸ ਜਿਹੜੇ ਉਹ ਕੀਤੇ ਗਏ। ਉਹਦੇ ਵਿੱਚ ਇਹ ਸੰਦੇਸ਼ ਆ ਵੀ ਆਪਣੇ ਅਸੈਂਬਲੀ ਮੈਂਬਰ, ਸਟੇਟ ਸੈਨੇਟਰ, ਗਵਰਨਰ ਨੂੰ
ਈਮੇਲ, ਚਿੱਠੀ ਜਾਂ ਇਸ ਦੇ ਹੱਕ ਦੇ ਵਿੱਚ ਲਿਖਣੋਂ ਜਿਹੜਾ ਉਹ ਭੁੱਲਿਓ ਨਾ, ਹਮਾਇਤ ਕਰਨ ਦੇ ਲਈ ਜਿਹੜਾ ਉਹ ਭੁੱਲਿਓ ਨਾ, ਤਾਂ ਜੋ ਆਪਣਾ ਜਿਹੜਾ ਇਹ ਪ੍ਰੈਸ਼ਰ ਆ ਉਹ ਲਗਾਤਾਰ ਬਰਕਰਾਰ ਬਣਿਆ ਜਿਹੜਾ ਉਹ ਰਹੇ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਖਾਸ ਇਹ ਰਹੀ ਵੀ ਵਿਰੋਧਤਾ ਦੇ ਵਿੱਚ ਇਸ ਵਾਰ ਕੋਈ ਵੀ ਨਹੀਂ ਸੀਗਾ। ਇਹ ਮੈਨੂੰ ਹੁਣ ਬੜੀ ਹੈਰਾਨੀ ਵਾਲੀ ਜਿਹੜੀ ਇਹ ਗੱਲ ਲੱਗ ਰਹੀ ਆ। ਆਪਾਂ ਨੂੰ ਸਾਰਿਆਂ ਨੂੰ, ਮੈਂ ਸਵੇਰੇ ਵੀ ਇਸ ਚੀਜ਼ ਦਾ ਸੰਕੇਤ ਦਿੱਤਾ ਸੀ, ਗੱਲ ਕੀਤੀ ਸੀਗੀ ਵੀ ਇਹ ਗੱਲ ਕੀ ਬਣੀ ਵੀ ਜਿੱਦਣ ਆਪਾਂ ਨਹੀਂ ਪਹੁੰਚਦੇ ਉਦਣ ਉਹ ਏਡੀ ਵੱਡੀ ਤਾਦਾਦ ਦੇ ਵਿੱਚ ਉਹ ਪਹੁੰਚ ਰਹੇ ਆ। ਇਹ ਕੀ ਚੱਕਰ ਪਿਆ? ਤੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਆਉਣਾ, ਉਹ ਆਉਂਦੇ ਨਹੀਂ। ਕੀ ਕੌਣ ਜਿਹੜਾ ਇਸ ਦੇ ਵਿੱਚ ਕਿੱਥੇ ਜਿਹੜੀ ਉਹ ਗੱਲ ਜਿਹੜੀ ਉਹ ਚੱਲ ਰਹੀ ਆ? ਇਹ ਸਮਝਦਾਰ ਲੋਕ ਇਸ ਚੀਜ਼ ਨੂੰ ਜਿਹੜਾ ਉਹ ਸਮਝਣ ਤੇ ਇਸ ਦੀ ਜਿਹੜੀ ਘੋਖ ਵੀ ਨਾਲ ਦੇ ਨਾਲ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਕੋਈ ਇਸ ਦੇ ਵਿੱਚ ਕੋਈ ਡਬਲ ਕ੍ਰਾਸ ਤਾਂ ਨਹੀਂ ਜਿਹੜਾ ਉਹ ਵਿੱਚ ਨਾਲ ਦੇ ਨਾਲ ਜਿਹੜਾ ਚੱਲ ਰਿਹਾ। ਮੇਰਾ ਕੋਈ ਜਾਣ ਬੁੱਝ ਕੇ ਇਸ ਦੇ ਵਿੱਚ ਸ਼ੱਕ ਸੁਦਾ ਲਿਆਉਣ ਦੀ ਗੱਲ ਨਹੀਂ ਆ, ਪਰ ਦੇਖੋ ਆਪਾਂ ਇਸ ਚੀਜ਼ ਨੂੰ ਦੇਖ ਰਹੇ ਹਾਂ, ਵਾਚ ਕਰ ਰਹੇ ਹਾਂ, ਤਾਂ ਇਹ ਮਨ ਦੇ ਵਿੱਚ ਸਵਾਲ ਆਉਂਦਾ ਆ ਵੀ ਜਿੱਦਣ ਆਪਾਂ ਨਹੀਂ ਆਉਣਾ ਸੀ ਉਦਣ ਉਹ ਇੰਨੀ ਜ਼ਿਆਦਾ ਕਿੱਦਾਂ ਪਹੁੰਚ ਗਏ, ਤੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਆਪਾਂ ਆਉਣਾ ਤੇ ਉਦਣ ਉਹ ਆਉਂਦੇ ਜਿਹੜੇ ਉਹ ਕਿਉਂ ਨਹੀਂ ਹੈਗੇ? ਸੋ ਕੀ ਕਾਰਨ ਇਸ ਦੇ ਵਿੱਚ ਜਿਹੜੇ ਉਹ ਰਹੇ ਆ? ਸੋ ਕੋਈ ਸੰਤੁਸ਼ਟ ਜਵਾਬ ਨਹੀਂ ਮਿਲਿਆ ਉੱਥੇ ਜਿਹੜੇ ਆਰਗੇਨਾਈਜ਼ਰਸ ਨੂੰ ਵੀ, ਜਿਹੜਾ ਮੈਂ ਪੁੱਛਿਆ ਸੀਗਾ। ਟਾਈਮ ਟੂਮ ਦਾ ਜਿਹੜੀਆਂ ਜ਼ਰੂਰ ਉਹਨਾਂ ਨੇ ਗੱਲਾਂ ਕੀਤੀਆਂ, ਬਾਕੀ ਫਿਰ ਵੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੱਜ ਜਿਹੜਾ ਉਹ ਸ਼ੋ ਅਪ ਹੋਏ ਆ, ਅੱਜ ਉਹ ਪਹੁੰਚੇ ਆ ਤੇ ਉਹਨਾਂ ਨੇ ਹਮਾਇਤ ਦੇ ਵਿੱਚ ਪਬਲਿਕ ਕਮੈਂਟ ਜਿਹੜਾ ਆ ਇਸ ਬਿੱਲ ਦੇ ਜਿਹੜਾ ਉਹ ਕੀਤਾ ਆ। ਤੇ ਬਾਕੀ ਅਸੀਂ ਆਸਮੰਦ ਆ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਹ ਬਿੱਲ ਆ, ਇਹ ਕੈਲੀਫੋਰਨੀਆ ਦੇ ਵਿੱਚ ਪੂਰੇ ਅਮਰੀਕਾ 'ਚ ਆਪਣੇ ਤਰ੍ਹਾਂ ਦਾ ਇਹ ਪਹਿਲਾ ਬਿੱਲ ਆ, ਕਿਸੇ ਸੂਬੇ ਦੇ ਵੱਲੋਂ ਜਿਹੜਾ ਉਹ ਲਿਆਂਦਾ ਜਾ ਰਿਹਾ ਉਹਨਾਂ ਦੇ ਵਿੱਚੋਂ ਇੱਕ ਆ। ਤੇ ਇਹ ਜਿਹੜਾ ਪਾਸ ਹੋਊਗਾ ਤੇ ਇੱਕ ਨਵੀਂ ਪੈੜ ਛੱਡਦਾ ਹੋਇਆ ਜਾਊਗਾ, ਜਿਸ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਵੀ ਹੋਰ ਸੂਬਿਆਂ ਦੇ ਵਿੱਚ ਵੀ ਇਦਾਂ ਦੇ ਬਿੱਲ ਆ ਜਾਣ। ਤੇ ਨਾਲ ਦੀ ਨਾਲ ਗੁਰੂ ਘਰ ਖਾਸ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਰੋਜ਼ਵੈਲ, ਐਂਟੀਲੋਪ ਤੇ ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਜਿੱਥੋਂ ਲੰਗਰ ਸੰਗਤਾਂ ਲੈ ਕੇ ਆਈਆਂ ਸੀ, ਉਹਨਾਂ ਦਾ ਤੇ ਉਹਨਾਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਬਿਲਕੁਲ, ਜਾਂਦੇ ਜਾਂਦੇ ਬਿਲਕੁਲ ਉਸ ਬਿਲਡਿੰਗ ਦੇ ਬਿਲਕੁਲ ਰੋਡ ਦੇ ਕ੍ਰਾਸ ਜਿਹੜਾ ਚਾਹ ਪਾਣੀ ਦਾ, ਪਰੌਂਠਿਆਂ ਦਾ, ਫੁਲਕਿਆਂ ਦਾ, ਅਚਾਰ ਦੇ ਨਾਲ ਸਿੰਪਲ ਜਿਹੜਾ ਉਹ ਲੰਗਰ ਆ ਉਹ ਸੀਗਾ। ਤੇ ਜਾਣ ਲੱਗੇ ਆਪਾਂ ਦੇਖਿਆ ਵੀ ਉਹ ਬਜ਼ੁਰਗ ਸੇਵਾਦਾਰ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਉਹ ਲੰਗਰ ਤਿਆਰ ਕਰਕੇ ਲਿਆਂਦਾ, ਇਵੈਂਚੁਅਲੀ ਉੱਥੋਂ ਆਪਣੇ ਟਰੈਸ਼ ਬੈਗ ਲਿਆਂਦੇ ਹੋਏ ਸੀ, ਉਹ ਟਰੈਸ਼ ਇਕੱਠਾ ਕਰਕੇ ਉਸ ਨੂੰ ਨਾਲ ਲਿਜਾਂਦੇ ਵੀ ਜਿਹੜੇ ਉਹ ਆਪਾਂ ਦੇਖੇ। ਸੋ ਆਪਾਂ ਇਹ ਸਾਰਾ ਕੁਝ ਉਹਨਾਂ ਸਾਰਿਆਂ ਦੇ ਲਈ ਕਰ ਰਹੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਭੁੱਲੀਏ ਨਾ, ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਮੁਲਕ ਦੇ ਵਿੱਚ ਆ ਕੇ ਇਸ ਕਮਿਊਨਿਟੀ ਦਾ ਨਾਮ ਜਿਹੜਾ ਉਹ ਰੌਸ਼ਨ ਕੀਤਾ, ਅੱਗੇ ਕੀਤਾ। ਪਰ ਅਫਸੋਸ ਦੇ ਨਾਲ ਜਿਸ ਮੁਲਕ ਤੋਂ ਆਪਾਂ ਆਏ ਆ ਉਹ ਮੁਲਕ ਦੀਆਂ ਕਰਿੰਦੇ ਉਹਨਾਂ ਮੁਲਕਾਂ ਦੇ ਜਿਹੜੇ ਆ ਔਰ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਆਰਗੇਨਾਈਜੇਸ਼ਨ ਇਹਨਾਂ ਹੀ ਪਵਿੱਤਰ ਰੂਹਾਂ ਨੂੰ ਹੀ ਬਦਨਾਮ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਦੇ ਵਿੱਚ ਆ, ਉਹਨਾਂ ਹੀ ਗੁਰੂ ਘਰਾਂ ਦੇ ਉੱਤੇ ਤੌਹਮਤਾਂ ਜਿਹੜੀਆਂ ਉਹ ਲਾਉਣ ਦੇ ਵਿੱਚ 1 ਮਿੰਟ ਦਾ ਵੀ ਗੁਰੇਜ਼ ਜਿਹੜੀਆਂ ਉਹ ਨਹੀਂ ਕਰਦੀਆਂ ਹੈਗੀਆਂ। ਸੋ ਆਓ ਆਪਾਂ ਇਹਨਾਂ ਸਾਰਿਆਂ ਦੇ ਲਈ, ਇਹਨਾਂ ਦੇ ਅਗਲੀਆਂ ਜਨਰੇਸ਼ਨਸ ਦੇ ਲਈ, ਇਹਨਾਂ ਆਪਣੇ ਅਮਰੀਕਨਸ ਦੇ ਲਈ, ਸਾਰਿਆਂ ਦੀ ਜਿਹੜੀ ਆ ਆਜ਼ਾਦ ਆਵਾਜ਼ ਆ ਉਸ ਨੂੰ ਬੁਲੰਦ ਰੱਖਿਆ ਜਾ ਸਕੇ, ਇਦਾਂ ਦੇ ਬਿੱਲਾਂ ਦੀ ਜਿਹੜੀ ਉਹ ਸਪੋਰਟ ਕਰੀਏ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜਿਹੜੇ ਬਰਾਕ ਓਬਾਮਾ ਆ, ਉਹਨਾਂ ਨੇ ਕੈਲੀਫੋਰਨੀਆ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਟੂ ਰੀਡਰਾ ਦਾ ਡਿਸਟ੍ਰਿਕਟ, ਉਹ ਟੈਕਸਸ ਦੇ ਰਿਸਪੌਂਸ ਦੇ ਮਾਮਲੇ ਦੇ ਵਿੱਚ ਉਹਨੂੰ ਹਾਂ ਕੀਤੀ ਆ। ਉਹ ਕਹਿੰਦੇ ਵੀ ਮੈਂ ਇਹਦੀ ਸਪੋਰਟ ਕਰਦਾ ਹਾਂ। ਜਿਸ ਹਿਸਾਬ ਦੇ ਨਾਲ ਅੱਜ ਕੁਛ ਮਿੰਟ ਪਹਿਲਾਂ ਹੀ ਜਿਹੜੇ ਟੈਕਸਸ ਦੇ ਜਿਹੜੇ ਰਿਪਬਲਿਕਨਸ ਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਬੈਕਡ ਕਾਂਗਰੈਸ਼ਨਲ ਮੈਪ ਆ, ਤਾਂ ਕਿ ਉਹਨਾਂ ਦੀ ਜਿਹੜੀ ਪਾਰਟੀ ਦੀ ਮੈਜੋਰਟੀ ਬਣੀ ਰਹੇ, ਉਸ ਨੂੰ ਅਪਰੂਵ ਕਰ ਦਿੱਤਾ ਹੈਗਾ। ਸੋ ਉੱਥੇ ਡੈਮੋਕ੍ਰੇਟਸ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਯੂਐਸ ਕਾਂਗਰਸ ਚੋਂ ਸੀਟਾਂ ਲੂਜ਼ ਕਰਨਗੇ। ਉਹਨਾਂ ਨੂੰ ਫਾਈਟ ਦੇਣ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਵੀ ਜਿਹੜੀ ਰੀਡਿਸਟ੍ਰਿਕਟਿੰਗ ਕਰਨ ਜਾ ਰਹੇ ਹਾਂ, ਰੀਡਰਾ ਕਰਨ ਜਾ ਰਹੇ ਹਾਂ ਮੈਪ, ਜਿਹਦੇ ਨਾਲ 5 ਰਿਪਬਲਿਕਨ ਸੀਟਾਂ ਦੇ ਉੱਤੇ ਹੋਰ ਅਸਰ ਪੈ ਸਕਦਾ ਹੈਗਾ। ਸੋ ਅੱਜ ਪ੍ਰੈਜ਼ੀਡੈਂਟ ਓਬਾਮਾ ਵੀ ਕੈਲੀਫੋਰਨੀਆ ਦੇ ਹੱਕ ਦੇ ਵਿੱਚ ਆ ਗਏ ਹੈਗੇ ਜੀ। ਹਰਜੋਤ ਸਿੰਘ ਜੀ, ਰੀਡਿਸਟ੍ਰਿਕਟਿੰਗ ਦਾ ਜਿੱਦਾਂ ਮੈਂ ਦੱਸਿਆ ਵੀ ਅੱਜ ਬੜੇ ਨਵੇਂ ਬਿੱਲ ਉੱਥੇ ਸੀਗੇ, ਰੀਡਿਸਟ੍ਰਿਕਟਿੰਗ ਦਾ ਵੀ ਜਿਹੜਾ ਉਹ ਰੌਲਾ ਸੀਗਾ। ਸੋ ਕਈ ਜਿਹੜੇ ਨਿਊਜ਼ ਏਜੰਸੀਜ਼ ਸਿਰਫ ਉਸੇ ਨੂੰ ਹੀ ਕਵਰ ਕਰਨ ਦੇ ਲਈ ਜਿਹੜੇ ਉਹ ਆ ਰਹੇ ਸੀਗੇ। ਸੋ ਕਿਉਂਕਿ ਹੁਣ ਲੈਜਿਸਲੇਟਿਵ ਕੰਮ ਸ਼ੁਰੂ ਹੋਇਆ ਆ, ਸੋ ਉੱਥੇ ਉਹਦੀ ਵੀ ਚਰਚਾ ਜਿਹੜੀ ਉਹ ਨਾਲ ਦੇ ਨਾਲ ਚੱਲੀ।
ਯਾਰ ਮੈਂ ਉਹੀ ਦੇਖ ਰਿਹਾ ਸੀ ਵੀ ਬਹੁਤ ਸਾਰੇ ਜਿਹੜੇ ਟੀਵੀ ਚੈਨਲ ਆ ਉਹਨਾਂ 'ਚ ਸਾਰੀਆਂ ਫੋਟੋਆਂ ਸਿੱਖਾਂ ਦੀਆਂ ਹੀ ਦਿਸਦੀਆਂ ਸੀਆਂ। ਹਾਂ ਵੀ ਵਿਖੌਰੇ ਪਤਾ ਨਹੀਂ ਰੀਡਿਸਟ੍ਰਿਕਟਿੰਗ ਦੇ ਹੱਕ ਦੇ ਵਿੱਚ ਆਏ ਆ ਜਾਂ ਕਿੱਦਾਂ ਉਸਦੇ ਉਲਟ ਆਏ ਸੀ, ਪਰ ਆਪਣਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਹਾਲ ਦੀ ਘੜੀ। ਹਾਂ ਲੈਣਾ ਦੇਣਾ ਜਿਹੜਾ ਉਹ ਰਹੂਗਾ ਇਵੈਂਚੁਅਲੀ, ਕਿਹਦਾ ਹਲਕਾ ਕਿਹੜਾ ਬਣਦਾ ਆ ਉਹ ਜ਼ਰੂਰ ਅਸਰ ਜਿਹੜਾ ਪਊਗਾ। ਨਵੀਆਂ ਪੋਲਸ ਜਿਹੜੀਆਂ ਆ ਰਹੀਆਂ ਕੈਲੀਫੋਰਨੀਆ ਤੋਂ, ਕਹਿੰਦੇ ਵੀ ਇਹ ਜਿਹੜੀ ਨਵੀਂ ਹਲਕਾਬੰਦੀ ਕੀਤੀ ਜਾਣੀ ਆ, ਰੀਡਿਸਟ੍ਰਿਕਟਿੰਗ ਜਿਹੜੀ ਹੋਣੀ ਆ, ਉਸ ਦੇ ਵਿੱਚ ਪੋਲਸਟਰਸ ਇਹ ਦਿਖਾ ਰਹੇ ਆ ਵੀ ਕਾਫੀ ਜ਼ਿਆਦਾ ਜਿਹੜਾ ਸਪੋਰਟ ਆ ਉਹਨਾਂ ਨੂੰ ਮਿਲ ਰਹੀ ਆ। ਖਾਸ ਕਰਕੇ ਜਿਹੜੀਆਂ ਡੈਮੋਕ੍ਰੇਟ ਫਰੈਂਡਲੀ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ 22 ਪੁਆਇੰਟ ਦੀ ਐਡਵਾਂਟੇਜ ਕਹਿੰਦੇ ਵੀ ਇਸ ਐਫਰਟ ਦੇ ਹੱਕ ਦੇ ਵਿੱਚ ਦੱਸੀ ਜਿਹੜੀ ਉਹ ਜਾ ਰਹੀ ਆ। ਨਿਊਸਮ ਹੋਣਾ ਦੇ ਜਿਹੜੇ ਪੋਲਸਟਰ ਆ ਉਹਨਾਂ ਦਾ ਜਿਹੜਾ ਇੰਟਰਨਲ ਮੈਮੋ ਆ, ਐਕਸੀਓਸ ਜਿਹੜੀ ਨਿਊਜ਼ ਆ ਉਹਨਾਂ ਦੇ ਹੱਥੇ ਲੱਗਾ ਤੇ ਉਹਨਾਂ ਨੇ ਇਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਹੈਗੀਆਂ। ਸੋ ਕਹਿੰਦੇ ਵੀ ਡੇਵਿਡ ਬਾਈਂਡਰ ਇੱਕ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਪੋਸਟਰ ਕਰਦੇ ਆ, ਉਹਨਾਂ ਨੇ ਕਿਹਾ ਵੀ 57% ਕੈਲੀਫੋਰਨੀਆ ਦੇ ਵੋਟਰਸ ਆ ਇਸ ਦੇ ਹੱਕ ਦੇ ਵਿੱਚ ਨੇ, 35% ਉਲਟ ਨੇ ਤੇ 8% ਅਜੇ ਅਨਡਿਸਾਈਡਡ ਜਿਹੜੇ ਉਹ ਦੱਸ ਰਹੇ ਆ। 51% ਸੀਗਾ ਇਹ ਆંકੜਾ ਪਹਿਲਾਂ ਜੁਲਾਈ ਦੇ ਵਿੱਚ ਜਦ ਸਰਵੇ ਕੀਤਾ ਗਿਆ ਸੀਗਾ, ਤੇ ਹੁਣ ਅਗਸਤ ਦੇ ਵਿੱਚ ਆ ਕੇ ਇਸ ਦਾ ਕਾਫੀ ਵੱਡਾ ਜਿਹੜਾ ਉਹ ਅਸਰ ਫਰਕ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਇਹ ਹੁਣ ਪ੍ਰੋਪ 50 ਦੇ ਤੌਰ ਦੇ ਉੱਤੇ ਜਿਹੜੀ ਰੀਡਿਸਟ੍ਰਿਕਟਿੰਗ ਹੋਊਗੀ ਆਪਾਂ ਨੂੰ ਨਵੰਬਰ ਦੇ ਬੈਲਟ ਦੇ ਵਿੱਚ ਆ ਰਹੀ ਆ। ਸੋ ਲੋਕ ਜਿਹੜੇ ਹੱਕ 'ਚ ਆ, ਅਗੇਂਸਟ ਆ, ਉਹ ਆਪੋ ਆਪਣੀ ਰਾਏ ਜਿਹੜੀ ਆ ਉਹਨਾਂ ਵੋਟਸ ਦੇ ਜ਼ਰੀਏ ਉਸ ਦਿਨ ਜਿਹੜੀ ਹੋਣੀ VOTING ਆ ਉਸ ਦੇ ਜ਼ਰੀਏ ਜਿਹੜੀ ਉਹ ਕਰ ਸਕਣਗੇ। ਆਪਾਂ ਕੁਛ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਇੱਕ ਫ੍ਰਿਜਨੋ ਦਾ ਹਰਿਆਣਵੀ ਮੂਲ ਦਾ ਰਹਿਣ ਵਾਲਾ ਜਿਹੜਾ ਬੰਦਾ ਆ, ਕੂਵਰ ਨਾਮ ਦਾ, ਉਸ ਨੂੰ ਉਸਦੀ ਕਾਰ ਦੇ ਵਿੱਚ 17 ਦੇ ਕਰੀਬ ਗੋਲੀਆਂ ਮਾਰ ਦਿੱਤਾ ਸੀ ਤੇ ਮੌਕੇ ਦੇ ਉੱਤੇ ਹੀ ਜਿਹੜੀ ਆ ਉਹ ਉਸਦੀ ਮੌਤ ਹੋ ਗਈ ਸੀ। ਇਹ ਪਿਛਲੇ ਮਹੀਨੇ ਦੀ ਗੱਲ ਆ। ਤੇ ਅੱਜ ਫ੍ਰਿਜਨੋ ਪੁਲਿਸ ਨੇ ਇਹ ਅਨਾਉਂਸ ਕੀਤਾ ਹੈ ਵੀ ਦੋ ਹਰਿਆਣਵੀ ਮੂਲ ਦੇ ਜਿਹੜੇ ਮੁੰਡੇ ਆ, ਇੱਕ 24 ਸਾਲਾਂ ਦਾ ਕ੍ਰਿਸ਼ਨ ਕੁਮਾਰ, ਇੱਕ 31 ਸਾਲਾਂ ਦਾ ਵਿਸ਼ਾਲ, ਉਹਨਾਂ ਨੂੰ 33 ਸਾਲਾਂ ਦੇ ਕੁਵਰ ਕੁਮਾਰ ਜਿਸ ਨੂੰ ਗੋਲੀਆਂ ਨਾਲ ਮਾਰਿਆ ਸੀ ਉਸ ਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਜੁਲਾਈ 21 ਨੂੰ 7 ਵਜੇ ਸ਼ਾਮ ਦੇ ਕਰੀਬ ਜਦੋਂ ਪੁਲਿਸ ਪਹੁੰਚੀ ਉਸ ਕਾਰ ਦੇ ਲਾਗੇ ਜਿੱਥੇ ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀਆਂ ਅਕੇਸ਼ੀਆ ਐਵਨਿਊ ਦੇ ਉੱਤੇ, ਤੇ ਦੇਖਿਆ ਵੀ ਜਿਹੜਾ ਵਿਕਟਮ ਆ ਉਹਦੀ ਆਲਰੇਡੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਫ੍ਰਿਜਨੋ ਦੀ ਪੁਲਿਸ ਇਹ ਕਰ ਰਹੀ ਆ, ਹੁਣ ਇਹ ਦੱਸ ਰਹੀ ਆ ਵੀ ਡਿਟੈਕਟਿਵਸ ਨੂੰ ਇਹ ਪਤਾ ਲੱਗਿਆ ਵੀ ਜਿਹੜੀ ਇਹ ਸ਼ੂਟਿੰਗ ਸੀ ਕੋਈ ਉਹਨਾਂ ਦੀ ਇੰਟਰਪਰਸਨਲ ਕਨਫਲਿਕਟ ਸੀਗਾ, ਜਿਹਦੇ ਕਰਕੇ ਜਿਹੜੀ ਸ਼ੂਟਿੰਗ ਹੋਈ ਸੀਗੀ। ਸੋ ਇਹ ਦੋਨੋਂ ਜਣਿਆਂ ਨੇ ਗੋਲੀਆਂ ਮਾਰ ਕੇ ਉੱਥੋਂ ਉਹ ਭੱਜ ਗਏ। ਅਗਸਤ 14 ਨੂੰ ਪੁਲਿਸ ਵਾਲਿਆਂ ਨੇ ਸਰਚ ਵਾਰੰਟ ਜਿਹੜੇ ਆ ਉਹ ਐਗਜ਼ੀਕਿਊਟ ਕੀਤੇ ਬੇਕਰਸਫੀਲਡ ਤੇ ਵਿਕਟਰਵਿਲ ਦੇ ਵਿੱਚ, ਜਿੱਥੋਂ ਜਿਹੜੇ ਆ ਕ੍ਰਿਸ਼ਨ ਤੇ ਵਿਸ਼ਾਲ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਨਾਂ ਦੇ ਕੋਲੋਂ ਫਾਇਰ ਆਰਮਸ ਵੀ ਜਿਹੜੇ ਆ ਡਿਸਕਵਰਡ ਕੀਤੇ ਗਏ ਹੈਗੇ ਆ। ਹੁਣ ਦੋਨਾਂ ਬੰਦਿਆਂ ਦੇ ਉੱਤੇ ਜਿਹੜੇ ਆ ਹੋਮੋਸਾਈਡ ਚਾਰजेस ਜਿਹੜੇ ਲਾਏ ਜਾ ਰਹੇ ਆ, ਐਜ਼ ਵੈਲ ਐਜ਼ ਕਹਿੰਦੇ ਐਨਹੈਂਸਮੈਂਟ ਚਾਰजेस। ਸੋ ਹਰਿਆਣੇ ਮੂਲ ਦੇ ਹੀ ਲੋਕ ਸੀਗੇ ਦੋਨੋਂ ਹੀ, ਤੇ ਇਹਨਾਂ ਨੇ ਆਪਣੇ ਹੀ ਜਿਹੜੇ ਹਰਿਆਣੇ ਮੂਲ ਦਾ ਜਿਹੜਾ ਸਾਥੀ ਸੀ ਉਹਨੂੰ ਜਿਹੜੀਆਂ ਗੋਲੀਆਂ ਮਾਰ ਦਿੱਤਾ ਸੀ। ਇਹ ਆਪਾਂ ਖਬਰ ਸਾਂਝੀ ਵੀ ਕੀਤੀ ਸੀ, ਕਹਿੰਦੇ ਵੀ ਉਹ ਮੁੰਡਾ ਬੜਾ ਬੀਬਾ ਸੀ, ਉਸਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਆ ਹਰਿਆਣਵੀ ਲੋਕਾਂ ਦੀ ਜਿਹੜੀ ਆ USA ਦੇ ਵਿੱਚ ਜੌਬ ਲੱਭਣ 'ਚ, ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਲਪ ਆ ਉਹ ਕੀਤੀ ਸੀ। ਪੁਲਿਸ ਨੇ ਉਸ ਟਾਈਮ ਦੇ ਉੱਤੇ ਜਿਹੜਾ ਉਹ ਦੱਸਿਆ ਸੀਗਾ ਵੀ 2 ਪੋਸੀਬਲ ਸਸਪੈਕਟ ਨੇ ਜਿਹੜੇ ਇੱਕ ਗੂੜੇ ਰੰਗ ਦੀ ਸਡਾਨ ਗੱਡੀ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਇਹ ਕਹਿੰਦੇ ਰੈਂਡਮ ਐਕਟ ਨਹੀਂ ਸੀਗਾ। ਸੋ ਇਹ ਕੋਈ ਕੀ ਸੀਗੀ, ਕੋਈ ਰੰਜਿਸ਼ ਸੀ, ਕੋਈ ਗੁੱਸਾ ਸੀ ਜਾਂ ਕੀ ਸੀਗਾ, ਉਸ ਦੇ ਕਰਕੇ ਕ੍ਰਿਸ਼ਨ ਤੇ ਵਿਸ਼ਾਲ ਨੇ ਜਿਹੜਾ ਕੁੰਵਰ ਕੁਮਾਰ ਨੂੰ ਕਤਲ ਕਰ ਦਿੱਤਾ। ਤਾਂ ਉਹ ਚੀਜ਼ ਸੀ। ਆਪਾਂ ਨੂੰ ਦੱਸਿਆ ਸੀਗਾ ਅਟਾਰਨੀ ਜਨਰਲ ਹਰਿਆਣਾ ਉਹਨਾਂ ਨੇ, ਕਹਿੰਦੇ ਵੀ 20 ਮਿੰਟ ਪਹਿਲਾਂ ਹੀ ਇਸ ਮੁੰਡੇ ਦੇ ਨਾਲ ਗੱਲ ਹੋਈ ਸੀ, ਉਹਨਾਂ ਦੇ ਕਲਾਇੰਟ ਸੀਗੇ ਵੀ ਭਾਈ ਤੇਰਾ ਗ੍ਰੀਨ ਕਾਰਡ ਅਪਰੂਵ ਹੋ ਗਿਆ, ਗ੍ਰੀਨ ਕਾਰਡ ਜਿਹੜਾ ਉਹ ਆ ਗਿਆ ਆ, ਤੇ ਉਸ ਨੂੰ ਪਰ ਉਹ ਨਸੀਬ ਨਹੀਂ ਸੀਗਾ। ਉਸ ਤੋਂ ਪਹਿਲਾਂ ਹੀ 21 ਜੁਲਾਈ ਨੂੰ ਕੁੰਵਰ ਕੁਮਾਰ ਨੂੰ ਇਹਨਾਂ 2 ਜਾਣਿਆਂ ਨੇ, ਜਿਨ੍ਹਾਂ ਦੇ ਉੱਤੇ ਹੁਣ ਕਥਿਤ ਦੋਸ਼ ਜਿਹੜੇ ਉਹ ਲੱਗ ਰਹੇ ਆ ਵੀ ਇਹਨਾਂ ਦੇ ਦੁਆਰਾ ਉਸ ਨੂੰ ਮਾਰ ਦਿੱਤਾ ਗਿਆ ਸੀਗਾ। ਸੋ ਪੁਲਿਸ ਨੇ ਜਿਹੜਾ ਕਹਿੰਦੇ ਵੀ ਇਹ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਉੱਤੇ ਇਹੀ ਦੋਸ਼ ਆ ਵੀ ਉਹਨਾਂ ਦਾ ਕੋਈ ਡਿਸਐਗਰੀਮੈਂਟ ਜਿਹੜਾ ਉਹ ਹੋਇਆ ਸੀ ਕੁੰਵਰ ਕੁਮਾਰ ਦੇ ਜਿਹੜਾ ਉਹ ਨਾਲ। ਸੋ ਇਹ ਰੈਂਡਮ ਐਕਟ ਨਹੀਂ ਸੀਗਾ। ਸੋ ਇਦਾਂ ਲੱਗਦਾ ਵੀ ਜਿੱਦਾਂ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਕਤਲ ਕੀਤਾ ਗਿਆ ਹੋਵੇ। ਜੀ ਅਗਲੀ ਖਬਰ ਵੱਲ ਚੱਲੀਏ। ਜੀ ਹਰਜੋਤ ਸਿੰਘ ਜੀ।
ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ। ਸਦਰਨ ਕੈਲੀਫੋਰਨੀਆ ਦੇ ਵਿੱਚ ਹੀਟ ਵੇਵ ਬਹੁਤ ਜ਼ਿਆਦਾ ਆ। ਅੱਜ ਬੇ ਏਰੀਆ ਦੇ ਵਿੱਚ ਵੀ ਕਾਫੀ ਹੀਟ ਸੀਗੀ ਤੇ ਲਗੂਨਾ ਨਿਗਲ ਵਾਲਾ ਜਿਹੜਾ ਏਰੀਆ ਆ, ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਉੱਥੇ ਇੱਕ ਫਾਇਰ ਆਲਰੇਡੀ ਸ਼ੁਰੂ ਹੋ ਗਈ ਆ। ਆਪਾਂ ਕੱਲ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਵੀ ਕੈਲੀਫੋਰਨੀਆ ਦੀ ਸਰਕਾਰ ਜਿਹੜੀ ਆ ਉਹ ਫਾਇਰ ਫਾਈਟਰਸ ਨੂੰ ਭੇਜ ਰਹੀ ਆ ਉਹਨਾਂ ਏਰੀਆ 'ਚ ਜਿੱਥੇ ਅੱਗ ਲੱਗਣ ਦੇ ਬਹੁਤ ਚਾਂਸ ਹੈ, ਕਿਉਂਕਿ ਸ਼ਨੀਚਰਵਾਰ ਤੱਕ ਸਦਰਨ ਕੈਲੀਫੋਰਨੀਆ 'ਚ ਵੀ, ਈਵਨ ਨਾਰਦਰਨ ਕੈਲੀਫੋਰਨੀਆ 'ਚ ਵੀ ਜਿਹੜਾ ਟੈਂਪਰੇਚਰ ਆ ਬਹੁਤ ਹਾਈ ਰਹਿਣਾ ਹੈਗਾ ਆ, ਟ੍ਰਿਪਲ ਡਿਜਿਟ ਦੇ ਵਿੱਚ ਰਹਿਣਾ ਹੈਗਾ, ਜਿਹਦੇ ਕਰਕੇ ਅੱਗ ਲੱਗਣ ਦੇ ਜਿਹੜੇ ਚਾਂਸ ਆ ਉਹ ਬਹੁਤ ਜ਼ਿਆਦੇ ਹੈਗੇ ਆ। ਸੋ ਜਿਹੜੀ ਨਵੀਂ ਅੱਗ ਤੁਹਾਡੇ ਨਾਲ ਸਾਂਝੀ ਕੀਤੀ ਆ ਲਗੂਨਾ ਨਿਗਲ ਦੇ ਵਿੱਚ ਲੱਗੀ ਆ, ਉਸ ਨੂੰ ਕੰਟਰੋਲ ਕਰਨ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਹੋ ਰਹੀ ਹੈਗੀ ਆ। ਜੀ। ਖਬਰ ਆ ਰਹੀ ਆ ਵੀ ਜਿਹੜੇ ਬੈੱਡ ਬਾਥ ਤੇ ਬਿਯੋਂਡ ਜਿਹੜੇ ਸਟੋਰ ਸੀਗੇ, ਉਹ ਹੁਣ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਨਵਾਂ ਸਟੋਰ ਨਹੀਂ ਖੋਲ੍ਹਣਗੇ। ਐਗਜ਼ੈਕਟਿਵ ਚੇਅਰਮੈਨ ਮਾਰਕਸ ਲਿਮੋਨਸ ਉਹਨਾਂ ਨੇ ਇਹ ਫੈਸਲਾ ਜਿਹੜਾ ਹੋ ਲਿਆ ਆ ਤੇ ਉਹਨਾਂ ਨੇ ਕਿਹਾ ਵੀ ਇਹ ਕੋਈ ਪੋਲੀਟੀਕਲ ਫੈਸਲਾ ਨਹੀਂ ਆ। ਇਹ ਕਾਰਨ ਇਸ ਲਈ ਆ ਵੀ ਸੂਬੇ ਦਾ ਜਿਹੜਾ ਬਿਜ਼ਨਸ ਇਨਵਾਇਰਮੈਂਟ ਆ ਉਹ ਬੜਾ ਅਨਫਰੈਂਡਲੀ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕੈਲੀਫੋਰਨੀਆ ਨੇ ਸਭ ਤੋਂ ਜ਼ਿਆਦਾ ਓਵਰ ਰੈਗੂਲੇਟਡ, ਐਕਸਪੈਂਸਿਵ ਤੇ ਰਿਸਕੀ ਇਨਵਾਇਰਮੈਂਟ ਬਣਾ ਦਿੱਤਾ ਆ ਬਿਜ਼ਨਸ ਕਰਨ ਵਾਲਿਆਂ ਦੇ ਲਈ ਪੂਰੇ ਅਮਰੀਕਾ ਦੇ ਵਿੱਚ। ਕਹਿੰਦੇ ਵੀ ਇਹਨਾਂ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਲੋਕਾਂ ਨੂੰ ਇੰਪਲੋਏ ਕਰਨਾ ਬੜਾ ਔਖਾ ਆ, ਆਪਣੇ ਦਰਵਾਜ਼ੇ ਖੁੱਲ੍ਹੇ ਰੱਖਣਾ ਬਹੁਤ ਔਖਾ ਆ ਤੇ ਜੋ ਵੈਲਿਊ ਅਸੀਂ ਡਿਲੀਵਰ ਕਰਨਾ ਚਾਹੁੰਦੇ ਆ ਕਸਟਮਰਸ ਨੂੰ ਉਹ ਕਰਨੀ ਸਾਡੇ ਲਈ ਬੜੀ ਔਖੀ ਆ। ਬੈੱਡ ਬਾਥ ਐਂਡ ਬਿਯੋਂਡ ਜਿਹੜਾ ਰੀਟੇਲਰ ਆ ਉਹਨਾਂ ਦੇ ਤਕਰੀਬਨ ਕਹਿੰਦੇ ਵੀ ਹਰ ਇੱਕ ਸੂਬੇ ਦੇ ਵਿੱਚ ਸਟੋਰਸ ਹੈਗੇ ਨੇ ਤੇ ਨੈਸ਼ਵਿਲ ਦੇ ਵਿੱਚ ਜਿਹੜਾ ਪਹਿਲਾ ਉਹਨਾਂ ਨੇ ਬੈੱਡ ਬਾਥ ਐਂਡ ਬਿਯੋਂਡ ਹੋਮ ਸਟੋਰ ਆ ਉਸ ਨੂੰ ਰੀਵੈਪ ਕਰਕੇ ਯਾਨੀ ਕਿ ਨਵੇਂ ਤੌਰ ਦੇ ਉੱਤੇ ਉਸ ਨੂੰ ਸ਼ੁਰੂ ਦੁਬਾਰਾ ਕੀਤਾ ਹੈਗਾ ਆ। ਸੋ ਇਹਨਾਂ ਦੇ ਦੁਆਰਾ ਜਿਹੜੇ ਆ 300 ਤੋਂ ਵੱਧ ਜਿਹੜੇ ਸਟੋਰਸ ਆ, ਹੋਮ ਡੈਕੋਰ ਚੇਨ ਜਿਹੜੀ ਇੱਕ ਕਰਕਲੈਂਡ ਇੰਕ ਆ, ਉਹਨਾਂ ਨੇ ਇਸ ਸਟੋਰਸ ਦੇ ਵਿੱਚ ਜਿਹੜੀ ਓਨਰਸ਼ਿਪ ਆ ਉਹ ਨਾਲ ਲਈ ਹੈਗੀ ਆ। ਸੋ ਕਹਿੰਦੇ ਵੀ 75 ਸਟੋਰ ਨੂੰ ਹੋਰ ਕਨਵਰਟ ਜਿਹੜਾ ਉਹ ਕੀਤਾ ਜਾਊਗਾ ਨੈਸ਼ਵਿਲ ਤੋਂ ਬਾਅਦ ਦੇ ਵਿੱਚ, ਪਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਇਹ ਹੁਣ ਹਾਲ ਦੀ ਘੜੀ ਤਾਂ ਤੁਸੀਂ ਭੁੱਲ ਜਾਓ ਵੀ ਕੋਈ ਨਵਾਂ ਜਿਹੜਾ ਸਟੋਰ ਬੈੱਡ ਬਾਥ ਬਿਯੋਂਡ ਦਾ ਖੁੱਲੂਗਾ। ਕਾਰਨ ਕੈਲੀਫੋਰਨੀਆ ਦੀਆਂ ਜਿਹੜੀਆਂ ਪਾਲਿਸੀਜ਼ ਦਾ ਹਵਾਲਾ ਦੇ ਕੇ ਇਹਨਾਂ ਨੇ ਇਹ ਫੈਸਲਾ ਲਿਆ ਆ। ਜੀ, ਜੇ ਬੇ ਏਰੀਆ ਦੀ ਗੱਲਬਾਤ ਕਰਦੇ ਜਾਈਏ, ਬੇ ਏਰੀਆ ਦੀਆਂ ਦੋ ਮੇਜਰ ਜਾਇੰਟ ਜਿਹੜੀਆਂ ਟੈਕ ਕੰਪਨੀਆਂ ਆ, ਸਿਸਕੋ ਸਿਸਟਮ ਤੇ ਔਰੇਕਲ ਅਮਰੀਕਾ, ਉਹਨਾਂ ਨੇ ਇਹ ਕਿਹਾ ਵੀ 300 ਤੋਂ ਵੱਧ ਜਿਹੜੀਆਂ ਟੈਕਨੀਕਲ ਜੌਬਸ ਆ ਉਹ ਸ਼ੈਡ ਕਰਨ ਜਾ ਰਹੇ ਆ। ਉਹ ਉਹਨਾਂ ਨੇ ਆਲਰੇਡੀ ਜਿਹੜੀ ਵਾਰਨਿੰਗ ਦੇ ਦਿੱਤੀ ਆ ਤੇ 221 ਦੇ ਕਰੀਬ ਸਿਸਕੋ ਸਿਸਟਮ ਦੀਆਂ ਜਿਹੜੀਆਂ ਜੌਬਸ ਆ, ਜਿਨ੍ਹਾਂ ਚੋਂ 157 ਮਿਲਪੀਟਸ 'ਚ ਆ, 64 ਸੈਨ ਫਰਾਂਸਿਸਕੋ ਤੋਂ, ਤੇ ਇਸੇ ਤਰ੍ਹਾਂ ਔਰੇਕਲ ਦੇ ਵਿੱਚ ਜਿਹੜੀਆਂ ਆ ਉਹ ਜੌਬਸ 143 ਦੇ ਕਰੀਬ, ਰੈਡਵੁੱਡ ਸਿਟੀ ਵਾਲਾ ਜਿਹੜਾ ਉਹਨਾਂ ਦਾ ਆਫਿਸ ਆ, 45 ਦੇ ਕਰੀਬ ਪਲੈਜ਼ੈਂਟਨ ਵਾਲਾ ਆਫਿਸ ਆ ਤੇ 188 ਦੇ ਕਰੀਬ ਉਹਨਾਂ ਦਾ ਇੱਕ ਹੋਰ ਆਫਿਸ ਜਿਹੜਾ ਬੇ ਏਰੀਏ 'ਚ ਆ, ਉੱਥੋਂ ਉਹ ਕੱਟ ਕਰਨ ਜਾ ਰਹੇ ਹੈਗੇ ਆ। ਸੋ ਮੋਸਟਲੀ ਔਰੇਕਲ ਇਹ ਕਹਿ ਰਿਹਾ ਵੀ ਉਹਨਾਂ ਦੀਆਂ 3 ਬੇ ਏਰੀਏ ਦੀਆਂ ਲੋਕੇਸ਼ਨਸ ਦੇ ਉੱਤੇ ਜਿਹੜੀ ਲੇ ਆਫ ਆ ਅਕਤੂਬਰ 13 ਨੂੰ ਉਹ ਸ਼ੁਰੂ ਹੋ ਜਾਊਗੀ। ਸੋ ਟੋਟਲ 490 ਪੋਜੀਸ਼ਨਸ ਔਰੇਕਲ ਦੀਆਂ ਤੇ 300 ਦੇ ਕਰੀਬ ਜਿਹੜੀਆਂ ਸਿਸਕੋ ਕੰਪਨੀ ਦੀਆਂ ਉਹ ਘੱਟ ਹੋਣ ਜਾ ਰਹੀਆਂ ਹੈਗੀਆਂ। ਜੀ, ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਹੁੰਦਾ ਆ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਜਾਈਏ। ਡਾਓ ਜੋਨ 16 ਪੁਆਇੰਟ ਵੱਧ ਕੇ 44,938 ਦੇ ਉੱਤੇ ਬੰਦ ਹੋਇਆ। S&P 16 ਪੁਆਇੰਟ ਘਟ ਕੇ 6396 ਤੇ, ਨੈਸਡੈਕ 142 ਪੁਆਇੰਟ ਘਟ ਕੇ 21,173 ਤੇ ਬੰਦ ਹੋਇਆ। ਸੋਨੇ ਦਾ ਭਾਅ $3300 ਤੇ $85 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ ਜਿਹੜੀ ਉਹ ਹੋ ਰਹੀ ਆ। 10 ਈਅਰ ਯੀਲਡ 4.29% ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,14,319 ਤੇ ਇਥੀਰੀਅਮ 4300 ਤੇ $23 ਦੇ ਬਰਾਬਰ ਚੱਲ ਰਿਹਾ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 91 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ, $1 ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 2 ਪੈਸੇ। ਜੀ, ਇੱਥੇ ਹੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਨੀ ਕਿ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US